ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਆਪਾਂ। ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਸਿਹਤ ਸਹੂਲਤਾਂ ਕਈ ਵਾਰੀ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੀਆਂ। ਹੁਣ ਤਾਂ ਸਿਹਤ ਮੰਤਰੀ ਤੋਂ ਸ਼ੁਰੂਆਤ ਕੀਤੀ, ਅੱਜ ਤਾਂ ਆਪਾਂ 700 ਵਾਲਾ ਟੀਕਾ ਇੱਕ ਦੁਕਾਨ ਤੇ 7000 ਦਾ, ਹਸਪਤਾਲ ਦੇ ਵਿੱਚ 41000 ਦਾ। ਜੇਕਰ 700 ਤੇ 41000 ਨੂੰ ਇੱਕ ਦੂਜੇ ਨਾਲ ਗੁਣਾ ਤਕਸੀਮ ਕਰੀਏ ਤਾਂ ਕਈ ਗੁਣੇ ਬਣ ਜਾਂਦਾ। 7000 ਵਾਲਾ ਵੀ 10 ਗੁਣੇ ਤਾਂ ਬਣ ਹੀ ਜਾਂਦਾ। ਇਹ ਕੀ ਕਾਰਨ ਹੈ ਸ਼ਰਮਾ ਜੀ, ਤੇ ਕੀ ਹੈ ਪੂਰੀ ਖਬਰ? ਪ੍ਰਵੀਨ ਜੀ, ਕੱਲ ਬਜਟ ਸੈਸ਼ਨ ਦੇ ਦੌਰਾਨ ਜੀ MLA ਚਰਨਜੀਤ ਸਿੰਘ ਹੋਰਾਂ ਨੇ, ਜਿਹੜੇ ਚਮਕੌਰ ਸਾਹਿਬ ਹਲਕੇ ਤੋਂ MLA ਨੇ, ਸਿਹਤ ਨਾਲ ਸੰਬੰਧ ਵੀ ਰੱਖਦੇ ਨੇ, ਡਾਕਟਰੀ ਪੇਸ਼ੇ ਨਾਲ ਸੰਬੰਧ ਵੀ ਰੱਖਦੇ ਨੇ, ਠੀਕ ਹੈ, ਉਹਨਾਂ ਨੇ ਇੱਕ ਮਤਾ ਲਿਆਂਦਾ ਤੇ ਉਹ ਮਤੇ ਦੇ ਵਿੱਚ MRP ਤੇ ਦਵਾਈਆਂ ਦਾ ਮਸਲਾ ਉਠਾਇਆ ਉਹਨੇ। ਉਹ ਕਹਿੰਦੇ ਜੀ ਕੋਈ ਪੈਮਾਨਾ ਹੈ ਕਿ ਅਸੀਂ ਜਿੰਨੀ MRP ਲਿਖਦੇ ਹਾਂ, ਫਿਰ ਅਸੀਂ ਕਹਿੰਦੇ ਅਸੀਂ 10% ਡਿਸਕਾਊਂਟ ਦੇਤਾ, 15% ਡਿਸਕਾਊਂਟ ਦੇਤਾ। ਇਹ ਕਿਹੜਾ ਫਾਰਮੂਲਾ ਹੈ, ਕਿੱਥੋਂ ਕੱਢਿਆ ਫਾਰਮੂਲਾ ਕਿ 40% ਉਹਨਾਂ ਨੂੰ ਮਤਲਬ ਕਿ ਸਿੱਧਾ ਮੁਨਾਫੇ ਦੇਣ ਦੇ ਵਾਧੇ ਦੇ ਹੁਕਮ ਨੇ, ਤੇ ਉਹ ਕਿੱਥੋਂ ਆਉਂਦਾ ਹੈ? ਸੋ ਜਦੋਂ ਇਹ ਮਤਾ ਆਇਆ ਪ੍ਰਵੀਨ ਜੀ, ਤਾਂ ਦੇਰ ਨਹੀਂ ਲੱਗੀ, ਸਦਨ ਦੇ ਵਿੱਚ ਲੰਮਾ ਸਮਾਂ ਇਹਦੇ ਪਰ ਚਰਚਾ ਚੱਲੀ ਜੀ। ਇਹਦੇ ਵਿੱਚ ਬਸਪਾ ਦੇ MLA ਵੀ, ਇਹਦੇ ਵਿੱਚ ਅਕਾਲੀ ਵੀ, ਕਾਂਗਰਸੀ ਵੀ ਹੈ, ਤੇ ਇਹਦੇ ਵਿੱਚ ਸੱਤਾਧਾਰੀ ਧਿਰ ਦੇ ਆਮ ਆਦਮੀ ਪਾਰਟੀ ਦੇ ਸਮੁੱਚੇ MLA ਜਾਂ ਮੰਤਰੀ ਵੀ। ਖੁੱਲ ਕੇ ਚਰਚਾ ਹੋਈ। ਕਾਰਨ ਦਵਾਈਆਂ ਦੇ ਉੱਤੇ MRP ਦਾ ਖੇਤਰ, ਅਧਿਕਾਰ ਖੇਤਰ ਕੇਂਦਰ ਕੋਲ ਹੈ ਜੀ। ਇਸ ਲਈ ਸਾਰੀਆਂ ਪਾਰਟੀਆਂ ਇਸ ਮਸਲੇ ਤੇ ਇਕਜੁੱਟ ਹੋ ਗਈਆਂ। ਜਦੋਂ ਸਾਰੀਆਂ ਨੇ ਇਸ ਮਸਲੇ ਨੂੰ ਉਠਾਇਆ, ਔਰ ਇਹ 'ਚ ਕੋਈ ਦੋ ਰਾਏ ਨਹੀਂ ਪ੍ਰਵੀਨ ਜੀ, ਇਸ ਸਮੇਂ ਸਭ ਤੋਂ ਵੱਧ ਲੁੱਟ ਜੇਕਰ ਕਿਸੇ ਖੇਤਰ 'ਚ ਹੋ ਰਹੀ ਹੈ ਤਾਂ ਦਵਾਈਆਂ ਦੇ ਖੇਤਰ 'ਚ ਹੋ ਰਹੀ ਹੈ। ਪਤਾ ਹੈ ਬੰਦੇ ਨੂੰ, ਰੋਟੀ ਤੋਂ ਬਾਅਦ ਜੇਕਰ ਸਭ ਤੋਂ ਵੱਧ ਕੋਈ ਚੀਜ਼ ਲੋੜ ਪੈਂਦੀ ਹੈ, ਕਹਿੰਦਾ ਦਵਾਈ ਹੈ, ਮਰ ਨਾ ਜਾਈਏ ਗੋਲੀ ਤੋਂ ਬਿਨਾਂ ਜੀ। ਮਤਲਬ ਪੱਤਾ ਮੁੱਕਣ ਵਾਲਾ ਹੋਵੇ ਤਾਂ ਵੀ ਮਾਈਆਂ ਬੀਬੀਆਂ ਸਾਡੀਆਂ ਫਿਕਰ ਕਰਨ ਲੱਗ ਜਾਂਦੀਆਂ ਕਿ ਸਵੇਰ ਨੂੰ ਪਤਾ ਨਹੀਂ ਗੋਲੀ ਨਾ ਮਿਲੀ ਤਾਂ ਪਤਾ ਨਹੀਂ ਸਾਹ ਰੁਕ ਜਾਣਾ। ਸੋ ਇੰਨਾ ਮਾਨਸਿਕ ਵਹਿਮ 'ਚ ਪਾ ਦਿੱਤਾ ਗਿਆ ਸਾਡੇ ਸਿਸਟਮ ਨੇ। ਸੋ ਉਹਦਾ ਨਤੀਜਾ ਕਿ ਆ ਜਦੋਂ ਤੱਥ ਉੱਥੇ ਸਾਹਮਣੇ ਆਏ, ਚਾਹੇ ਉਹ ਮਤਲਬ ਕਿ ਖੈਰੇ ਨੇ ਸਵਾਲ ਖੜਾ ਕੀਤਾ ਹੋਵੇ, ਚਾਹੇ ਉਹ ਬਸਪਾ ਵਾਲੇ MLA ਨੇ ਖੜਾ ਕੀਤਾ ਹੋਵੇ, ਚਾਹੇ ਬਲਵੀਰ ਸਿੱਧੂ ਬੋਲੇ ਹੋਣ, ਚਾਹੇ ਦਿਨੇਸ਼ ਚੱਢਾ ਹੋਰਾਂ ਨੇ ਲੰਬੀ ਇਹਦੇ ਪਰ ਚਰਚਾ ਕੀਤੀ ਹੋਵੇ, ਉਹ ਸਾਰੇ ਉਹਨਾਂ ਨੇ ਆંકੜੇ ਰੱਖੇ। ਉਹ ਕਹਿੰਦੇ ਜੀ MRP ਲਿਖੀ ਹੋਈ ਆ 400 ਰੁਪਈਆ ਤੇ ਦਵਾਈ ਹੈਗੀ ਹੈ ਜੀ ਉਹ 80 ਰੁਪਏ ਦੀ ਜੀ। MRP ਲਿਖੀ ਹੋਈ ਆ 250 ਦੀ ਤੇ ਦਵਾਈ ਉਹ ਕਈ ਵਾਰ ਪਹੁੰਚ ਵਾਲਾ ਬੰਦਾ ਜਾਣ ਪਛਾਣ ਹੋਵੇ ਤਾਂ 50 'ਚ ਵੀ ਮਿਲ ਜਾਂਦੀ ਹੈ। ਠੀਕ ਹੈ, ਅੱਛਾ। ਜੇ 250 ਵਾਲੀ 50 'ਚ ਮਿਲ ਰਹੀ ਆ ਤਾਂ ਉਹ ਵੀ ਦੁਕਾਨ ਵਾਲਾ 2 ਪੈਸੇ ਕਮਾ ਰਿਹਾ ਹੋਣਾ, ਤਾਂ ਉਹਦੇ ਉੱਪਰ ਤੱਕ ਵਾਲੇ ਕਿੱਥੇ ਕਮਾਉਂਦੇ ਹੋਣੇ ਜੀ। ਫਿਰ ਆਇਆ ਕੈਂਸਰ ਦਾ ਹਵਾਲਾ ਜੀ, ਕਿ ਇਸ ਮੌਕੇ ਕੈਂਸਰ ਨੂੰ ਲੈ ਕੇ ਜੋ ਪੰਜਾਬ 'ਚ ਸਥਿਤੀ ਹੈ ਉਹਨੂੰ ਲੈ ਕੇ ਤਰਿੰਦਰ ਬਾਜਵਾ ਨੇ ਵੀ ਇੱਕ ਸਵਾਲ ਕੀਤਾ ਤੇ ਬਲਵੀਰ ਸਿੱਧੂ, ਮਾਫ ਕਰਨਾ, ਡਾਕਟਰ ਬਲਵੀਰ ਸਿੰਘ ਹੋਰਾਂ ਨੇ ਜਵਾਬ ਦਿੱਤਾ, ਠੀਕ ਹੈ, ਜਿਹੜੇ ਸਿਹਤ ਮੰਤਰੀ ਨੇ। ਉਹ ਕਹਿੰਦੇ ਜੀ ਹਰ ਮਰੀਜ਼ ਨੂੰ, ਕੈਂਸਰ ਵਾਲੇ ਨੂੰ ਸਰਕਾਰ 1.5 ਲੱਖ ਰੁਪਈਆ ਦਿੰਦੀ ਆ ਕਿ ਤੁਸੀਂ ਉਹਦਾ ਇਲਾਜ ਕਰਾ ਸਕੋ, ਤੇ ਇਸ ਸਾਲ ਦੇ ਵਿੱਚ ਵੀ 2087 ਨਵੇਂ ਮਰੀਜ਼ ਸ਼ਾਮਲ ਹੋਏ ਨੇ ਜੀ, ਤੇ ਅਸੀਂ ਉਹਨਾਂ ਦੇ ਲਈ ਵੀ ਇਹ ਪ੍ਰਬੰਧ ਕੀਤਾ। ਤੇ ਪਰ ਜਦੋਂ ਸਵਾਲ ਆਇਆ ਕਿ ਕੈਂਸਰ ਮਰੀਜ਼ਾਂ ਨੂੰ ਜਿਹੜਾ ਟੀਕਾ ਲੱਗਦਾ ਉੱਥੇ 1.5 ਲੱਖ ਕੀ ਕੰਮ ਕਰੂਗਾ, ਕਹਿੰਦੇ ਜੀ 700 ਦਾ ਟੀਕਾ ਹੈ, ਉਹਦੀ ਕੀਮਤ, ਅਸਲ ਕੀਮਤ ਉਹਦੀ 700 ਰੁਪਈਆ, ਤੇ ਉਹ ਬਾਜ਼ਾਰ ਦੇ ਵਿੱਚੋਂ ਜੇਕਰ ਤੁਸੀਂ ਦੁਕਾਨਾਂ ਤੋਂ ਬਾਹਰੋਂ ਲੈ ਲਓ ਜੀ, ਮਿੰਨਤ ਤਰਲਾ ਕਰਕੇ, ਲੈਸ ਲੁਸ ਕਰਾ ਕੇ, ਕਿਸੇ ਤੋਂ ਫੋਨ ਕਰਾ ਕੇ, ਤਦ ਕਹਿੰਦੇ ਉਹ 7000 ਤੋਂ 7200 ਰੁਪਏ 'ਚ ਮਿਲ ਜਾਂਦਾ ਜੀ। ਤੇ ਉਹੀ ਟੀਕਾ ਮਰੀਜ਼ ਦੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਬਿੱਲ ਕੱਟ ਕੇ 41,566 ਰੁਪਏ ਦਾ ਲਾਉਂਦੇ ਨੇ। ਹੁਣ 700 ਰੁਪਏ ਦੀ ਵਾਲਾ ਟੀਕਾ ਜਿਹੜਾ ਬਣਦਾ 700 ਦਾ, ਜਾਂ ਉਹਦਾ ਅਸਲ 'ਚ ਮੁੱਲ 700 ਹੈ, ਤੇ ਜੋ 1000, 1200, 1500 ਤੱਕ ਵੀ ਵਿਕੇ ਤਾਂ ਵੀ ਜਿੰਨੇ ਉਹਦੇ ਵਿੱਚ ਆਉਂਦੇ ਨੇ ਰਾਹ 'ਚ ਸਾਰੇ ਕਮਾਉਣ ਜੋਗੇ ਨੇ, ਪਰ ਉਹ 7000 ਦਾ ਮਿਲਦਾ ਤੇ ਮਰੀਜ਼ ਨੂੰ ਲੱਗਦਾ ਕਿ ਸ਼ੁਕਰ ਹੈ 41,000 ਚੋਂ 7000 ਹੀ ਲੱਗਿਆ, ਤਾਂ ਵੀ ਮੇਰੇ ਮਤਲਬ ਕਿ 33-34 ਹਜ਼ਾਰ ਰੁਪਏ ਬਚ ਗਏ। ਬਿਲਕੁਲ। ਤੇ ਪਰ ਪ੍ਰਾਈਵੇਟ ਹਸਪਤਾਲ 'ਚ ਤਾਂ ਉਹ ਐਂ ਖੋਲ ਕੇ ਮਰੀਜ਼ ਨੂੰ ਕਹਿੰਦੇ ਨੇ ਕਿ ਬਸ ਮਰੀਜ਼ ਤਾਂ ਬਚਣਾ ਹੀ ਤਾਂ ਹੈ, ਫਟਾਫਟ ਸਟੰਟ ਪਵਾ ਲਓ, ਫਟਾਫਟ ਟੀਕਾ ਲਵਾ ਲਓ, ਬਸ ਗਈ ਕਹਾਣੀ। ਨਹੀਂ ਤਾਂ ਉਹ ਐਂ ਡਰਾਉਂਦੇ ਨੇ, ਬੰਦਾ ਕਹਿੰਦਾ ਜੇ ਮਕਾਨ ਵਿਕ ਜਾਵੇ ਜਾਂ ਘਰ ਵਿਕ ਜਾਵੇ, ਸਾਡਾ ਬੰਦਾ ਬਚਾਓ, ਤੇ ਫਿਰ ਉਹ 41,000 ਦਾ ਟੀਕਾ ਠੁਕਦਾ। ਇਹ ਇੱਕ ਨਾਲ ਨਹੀਂ, ਇਹ ਲਗਾਤਾਰ ਵਾਪਰਿਆ ਕਰ ਆ। ਔਰ ਇਹ ਮੁੱਦਾ ਜਿਹੜਾ ਕੱਲ ਪੰਜਾਬ ਦੀ ਵਿਧਾਨ ਸਭਾ 'ਚ ਗੂੰਜਿਆ, ਜਿਹਦੇ ਉੱਤੇ ਸਾਰੀਆਂ ਤਰ੍ਹਾਂ ਨੇ ਸਿਰ ਜੋੜ ਕੇ ਚਰਚਾ ਕੀਤੀ, ਇਸ ਨੂੰ ਨੱਥ ਪਾਉਣ ਦੀ ਲੋੜ ਹੈ, ਔਰ ਕਿਹਾ ਕਿ ਕੋਈ ਮਤਾ ਲਿਆਂਦਾ ਜਾਵੇ, ਮਤਾ, ਸਾਂਝਾ ਮਤਾ ਪਾਸ ਕਰਕੇ ਕੇਂਦਰ ਨੂੰ ਤਾੜਨਾ ਕੀਤੀ ਜਾਵੇ ਕਿ ਉਹ ਤੈਅ ਤਾਂ ਕਰੇ ਕਿ ਉਹ ਕਿਵੇਂ ਆਗਿਆ ਦੇਂਦੀ ਹੈ।
ਜਿਹੜੀਆਂ ਜ਼ਰੂਰੀ ਵਸਤਾਂ ਚ ਆਉਂਦੀ ਹੈ। ਹਾਂਜੀ ਹਾਂਜੀ ਦਵਾਈਆਂ ਬਿਲਕੁਲ ਸਾਡੀ ਜ਼ਰੂਰੀ ਲੋੜਾਂ ਚ ਆਉਂਦੀ ਹੈ। ਕੈਂਸਰ ਵਰਗੀ ਬਿਮਾਰੀ ਅੱਜ ਸਭ ਤੋਂ ਖੌਫਨਾਕ ਬਿਮਾਰੀ ਬਣੀ ਹੋਈ ਹੈ, ਤੇ ਹਾਂਜੀ ਅਜਿਹੀਆਂ ਦਵਾਈਆਂ ਦੇ ਵਿੱਚ ਜੇ ਕੀਮਤਾਂ 'ਚ ਵਾਧੇ ਦਾ 40% ਦਾ ਅਧਿਕਾਰ ਦਿੱਤਾ ਹੋਇਆ, ਤੇ ਫਿਰ ਬਾਕੀਆਂ ਦਵਾਈਆਂ 'ਚ ਤਾਂ ਪੁੱਛਦਾ ਹੀ ਕੌਣ ਹੋਣਾ ਜੀ। ਤੋ ਇਸ ਲਈ ਕਹਿੰਦੇ ਕੇਂਦਰ ਨੂੰ ਇਹਦੀ ਰੋਕ ਲਾਉਣ ਦੇ ਲਈ ਕੋਈ ਪੰਜਾਬ ਦੀ ਵਿਧਾਨ ਸਭਾ ਕਿਉਂ, ਮੈਂ ਤਾਂ ਕਹਿੰਦਾ ਦੇਸ਼ ਦੀਆਂ ਸਾਰੀਆਂ ਵਿਧਾਨ ਸਭਾ 'ਚ ਮਤੇ ਪੈਣ ਤੇ ਬਹਿ ਜਾਣ ਕੇਂਦਰ ਦੇ ਸਿਹਤ ਮੰਤਰੀ ਕੋਲ ਜਾ ਕੇ, ਬਹਿ ਜਾਣ ਪ੍ਰਧਾਨ ਮੰਤਰੀ ਕੋਲ ਜਾ ਕੇ, ਗੁਲਦਸਤੇ ਲੈ ਕੇ। ਉਹ ਵੀ ਤਾਂ ਜਾਂਦੇ ਨੇ, ਅਮਿਤ ਸ਼ਾਹ ਕੋਲ ਹੁਣ ਵੀ ਤਾਂ ਮਿਲ ਕੇ ਆਏ ਨੇ, ਜਾਰੀਆਂ ਹੈਗੀਆਂ। ਸੋ ਇਸ ਲਈ ਕੈਪਟਨ ਅਮਰਿੰਦਰ ਨੂੰ ਹੁਣ ਪੁੱਛ ਲਓ ਕਿ ਭਾਈ ਆਹ ਕੰਮ ਕਰਾ ਦੇ ਪਹਿਲਾਂ, ਤੇਰੀ ਵੀ ਜਾਰੀ ਸਿੱਧੀ ਆ ਜੀ। ਸੋ ਪ੍ਰਤਾਪ ਬਾਜਵਾ ਨੂੰ ਬੋਲੋ ਕਿ ਇੱਥੇ ਬਹੁਤ ਬੋਲੀ ਜਾਂਦੇ ਹੋ, ਚਲੋ ਦਿੱਲੀ ਤੁਸੀਂ ਵੀ ਚੱਲ ਪਓ, ਬੁਲਾ ਲਓ ਸੋਨੀਆ ਰਾਹੁਲ ਨੂੰ, ਤੁਸੀਂ ਬਹਿ ਜਾਓ ਧਰਨੇ ਤੇ ਕਿ ਭਾਈ ਪੰਜਾਬ ਦੇ ਮਰੀਜ਼ਾਂ ਦਾ ਨਾ ਘੱਟੋ ਘੱਟ ਲੁੱਟ ਕਰੋ। ਜੀ ਬਿਲਕੁਲ। ਤੁਸੀਂ ਇੱਕ ਕਮਾਊ ਬੰਦੇ ਤੋਂ ਫਾਇਦਾ ਲੈਂਦੇ ਹੋ ਤਾਂ ਠੀਕ ਹੈ, ਜਿਹੜੇ ਬੰਦੇ ਨੂੰ ਆਪਣੀ ਜਾਨ ਦੀ ਫਿਕਰ ਪਈ ਹੈ ਤੁਸੀਂ ਉਹਦੀ ਵੀ ਇਹ ਲੁੱਟ ਕਰੋਗੇ। ਸੋ ਇਹ ਮਾਮਲੇ ਜਦੋਂ ਸਾਹਮਣੇ ਆਏ ਤਦ ਇਸ ਨੇ ਇੱਕ ਫਿਕਰਮੰਦੀ ਜ਼ਾਹਰ ਕੀਤੀ ਕਿ ਕਿਸ ਕਦਰ ਮਰੀਜ਼ਾਂ ਦੀ ਲੁੱਟ ਹੁੰਦੀ ਆ। ਜੇ 80 ਰੁਪਏ ਵਾਲੀ ਦਵਾਈ 400 ਚ ਵਿਕ ਰਹੀ ਆ, 50 ਰੁਪਏ ਵਾਲੀ ਦਵਾਈ 250 ਚ ਵਿਕ ਰਹੀ ਆ, ਔਰ 700 ਵਾਲੀ ਦਵਾਈ 7200 ਦੀ ਦੁਕਾਨ ਤੇ ਹਸਪਤਾਲ ਦੇ ਅੰਦਰ ਜਾ ਕੇ 41,566 ਦੀ ਹੋ ਜਾਂਦੀ ਆ, ਤਾਂ ਇਹ ਤੋਂ ਵੱਡੀ ਹੋਰ ਲੁੱਟ ਕੀ ਹੋ ਸਕਦੀ ਆ ਜੀ। ਪਰ ਪ੍ਰਵੀਨ ਜੀ ਇਕੱਲਾ ਇੱਥੇ ਨਹੀਂ ਖੜਾ ਮਸਲਾ, ਇਹਦੇ ਨਾਲੋਂ ਵੀ ਵੱਡੀ ਫਿਕਰਮੰਦੀ ਦੀ ਮਾਰ ਪੰਜਾਬ ਤੇ ਪੈਣ ਵਾਲੀ ਆ। ਠੀਕ ਹੈ ਪ੍ਰਵੀਨ ਜੀ, ਇਸ ਮੌਕੇ ਪੰਜਾਬ ਇਸ ਫਿਕਰਮੰਦੀ ਚੋਂ ਹੈ ਕਿ ਸਾਡੇ ਕੈਂਸਰ ਦੇ ਮਰੀਜ਼ ਵੱਧ ਰਹੇ ਨੇ ਜੀ, ਸਾਡੇ BP ਸ਼ੂਗਰ ਦੇ ਮਰੀਜ਼ ਵੱਧ ਰਹੇ ਨੇ, ਸਾਡੇ ਹਾਰਟ ਅਟੈਕ ਦੇ ਕੇਸ ਵੱਧ ਰਹੇ ਨੇ, ਸਾਡੇ ਇੱਥੇ ਮਤਲਬ ਲਗਾਤਾਰ ਨਸ਼ੇ ਕਾਰਨ ਬੱਚਿਆਂ ਦੀਆਂ ਜਾਨਾਂ ਜਾ ਰਹੀਆਂ ਨੇ। ਪਰ ਇਹ ਤੋਂ ਵੀ ਅਗਲਾ ਜਿਹੜੇ ਅੰਕੜੇ ਕੱਲ ਡਾਕਟਰ ਬਲਵੀਰ ਹੋਰਾਂ ਨੇ ਖੁਦ ਪੰਜਾਬ ਦੀ ਵਿਧਾਨ ਸਭਾ ਚ ਦੱਸੇ, ਇੱਕ ਸਵਾਲ ਦੇ ਜਵਾਬ ਚ ਉਹਨਾਂ ਨੇ ਜੋ ਦੱਸਿਆ, ਉਹ ਮਤਲਬ ਕਿ ਮੈਨੂੰ ਕੱਲ ਰਾਤ ਦੀ ਮਤਲਬ ਕਿ ਉਸ ਗੱਲ ਨਾਲ ਮਤਲਬ ਮੈਂ ਚੰਗੀ ਤਰ੍ਹਾਂ ਸੌਂ ਨਹੀਂ ਸਕਿਆ, ਮੈਂ ਇੰਨਾ ਫਿਕਰਮੰਦ ਸੀ ਕਿ ਕੀ ਹੋ ਜਾ ਰਿਹਾ। ਪ੍ਰਵੀਨ ਜੀ, 10,000 ਤੋਂ ਵੱਧ ਨਵੇਂ ਮਾਮਲੇ HIV ਪੋਜ਼ਿਟਿਵ ਦੇ ਆਏ ਨੇ ਪੰਜਾਬ 'ਚ। ਏਡਸ ਦੇ ਮਾਮਲੇ 10,000 ਤੋਂ ਵੱਧ ਨਵੇਂ ਆਏ, ਔਰ ਇਹਦੇ ਵਿੱਚੋਂ ਵੀ ਖਤਰਨਾਕ ਕਾਰਨ ਇਸ ਲਈ ਵੱਡਾ ਕਿ 88 ਇਹਦੇ ਵਿੱਚ ਬੱਚੇ ਨੇ 15 ਸਾਲ ਤੋਂ ਛੋਟੇ। ਠੀਕ ਹੈ। 88 ਤੋਂ ਵੱਧ ਬੱਚਿਆਂ ਦਾ ਮਤਲਬ ਏਡਸ ਪੀੜਤ ਹੋਣਾ, HIV ਪੋਜ਼ਿਟਿਵ ਹੋਣਾ, ਔਰ ਇਹ ਨਵੇਂ ਅੰਕੜੇ ਨੇ ਪੰਜਾਬ 'ਚ 1 ਸਾਲ ਦੇ ਅੰਦਰ ਅੰਦਰ। ਆ ਲੰਘੇ ਇਸੇ ਬਰੇ ਦੇ ਦੌਰਾਨ ਪਿਛਲੇ ਮਾਰਚ ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਅੰਕੜੇ ਸਾਹਮਣੇ, ਉਹਦੇ ਦੌਰਾਨ 10,109 ਕੇਸ ਆਏ, ਜਿਹਦੇ ਵਿੱਚ ਕਰੀਬ 8,155 ਬੰਦੇ HIV ਪੋਜ਼ਿਟਿਵ ਪਾਏ ਗਏ ਜੀ, ਜਿਹਦੇ ਵਿੱਚ 1,847 ਬੀਬੀਆਂ HIV ਪੋਜ਼ਿਟਿਵ ਪਾਈਆਂ ਗਈਆਂ। ਠੀਕ ਹੈ। ਜਿਹਦੇ ਵਿੱਚ ਕਰੀਬ 88 ਬੱਚੇ, ਜਿਹਦੇ ਵਿੱਚ 56 ਮੁੰਡੇ ਨੇ ਤੇ 32 ਕੁੜੀਆਂ ਨੇ ਜਿਹੜੇ 15 ਸਾਲ ਤੋਂ ਥੱਲੇ ਨੇ। ਇਸੇ ਤਰ੍ਹਾਂ 19 ਜਿਹੜੇ ਤੀਜਾ ਜੈਂਡਰ ਹੈ ਸਾਡਾ, ਹੈ ਨਾ, ਉਹ ਪਾਏ ਗਏ, ਤੇ ਕੁੱਲ 10,109 ਬੰਦੇ ਨਵੇਂ ਏਡਸ ਤੋਂ ਪੀੜਤ ਪਾਏ ਗਏ। ਮਤਲਬ ਪੰਜਾਬ ਨੂੰ ਤਾਂ ਹੁਣ ਏਡਸ ਵੀ ਹੋਣ ਜਾ ਰਿਹਾ। ਤੇ ਸਭ ਤੋਂ ਵੱਧ ਇਹ ਮਾਮਲੇ ਲੁਧਿਆਣੇ ਦੇ ਸਾਹਮਣੇ ਆਏ, 1,711 ਕੇਸ। ਠੀਕ ਹੈ। ਮਤਲਬ ਕਈ ਵਾਰ ਮੰਨਿਆ ਜਾਂਦਾ ਕਿ ਜੀ ਪਤਾ ਨਹੀਂ, ਲੋਕਾਂ ਨੂੰ ਐਂ ਲੱਗਦਾ ਕਿ ਏਡਸ ਹੋਣ ਦਾ ਮਤਲਬ ਸਿਰਫ ਸਰੀਰਕ ਸੰਬੰਧ, ਗਲਤ ਸਰੀਰਕ ਸੰਬੰਧਾਂ ਦਾ ਹੀ ਕਾਰਨ ਹੈ। ਪਰ ਜਦੋਂ ਕਿ ਇਹ ਬਲੇਡ ਨਾਲ ਮਰੀਜ਼ ਦੇ ਕਿਸੇ ਦੇ ਇੱਕ ਦੂਜੇ ਦੇ ਖੂਨ ਦੇ ਟੱਚ ਚ ਆਉਣ ਨਾਲ, ਪਰ ਜਿਹੜਾ ਹੁਣ ਸਭ ਤੋਂ ਵੱਡਾ ਕਾਰਨ ਲੱਭ ਰਹੇ ਨੇ, ਜਿਹੜੇ ਮਾਹਿਰਾਂ ਦਾ ਮੰਨਣਾ ਹੈ, ਚਿੰਤਤ ਧਿਰਾਂ ਦਾ ਮੰਨਣਾ ਹੈ, ਉਹ ਕਹਿੰਦੇ ਇਹਦੇ ਪਿੱਛੇ ਸਿੱਧਾ ਨਸ਼ਾ ਹੈ। ਜਿਹੜੇ ਨਸ਼ਾ ਲੈਣ ਦੇ ਆਦੀ ਨੇ ਉਹ ਸਿਰਿੰਜ ਦੀ ਵਰਤੋਂ ਕਰਦੇ ਨੇ ਤੇ ਸਾਂਝੀ ਸਿਰਿੰਜ ਵਰਤਦੇ ਰਹਿੰਦੇ ਨੇ, ਪਰਵਾਹ ਨਹੀਂ ਕਰਦੇ, ਤੇ ਉੱਥੋਂ ਏਡਸ ਦਾਖਲ ਹੁੰਦੀ ਹੈ, ਤੇ ਉਹ ਫਿਰ ਘਰੇ ਪਤਨੀ ਤੱਕ, ਪਤਨੀ ਤੋਂ ਬੱਚਿਆਂ ਤੱਕ, ਏਦਾਂ ਇਹ ਏਡਸ ਫੈਲਣ ਦਾ ਇੱਕ ਪਹਿਲੂ ਪੰਜਾਬ 'ਚ ਨਮਾ ਰਿਹਾ। ਸੋ ਇੱਕ ਨਵਾਂ ਕੈਂਸਰ ਟ੍ਰੇਨ ਤਾਂ ਚੱਲਦੀ ਹੋਈ ਸੀ, ਹੁਣ ਏਡਸ ਟ੍ਰੇਨ ਵੀ ਚੱਲਣ ਦਾ ਖਤਰਾ ਖੜਾ ਹੋ ਗਿਆ। ਸੋ ਪੰਜਾਬ ਤਾਂ ਸਾਰੇ ਪਾਸਿਓਂ ਇੱਕ ਪਾਸੇ ਲੁੱਟਿਆ ਜਾ ਰਿਹਾ। ਇਹ ਵੀ ਗੱਲ ਆਈ ਕਿ ਜਿਹੜੀਆਂ ਦਵਾਈਆਂ ਦੀ ਲੁੱਟ ਹੈ, ਜਿਹੜੀ ਹੈ ਮੈਡੀਕਲ ਹਸਪਤਾਲਾਂ ਦੇ ਵਿੱਚ, ਪ੍ਰਾਈਵੇਟ ਹਸਪਤਾਲਾਂ ਦੇ ਵਿੱਚ, ਕਲੀਨਿਕਾਂ 'ਚ ਲੁੱਟ ਹੈ, ਉਹ ਵੀ ਕਿਸਾਨਾਂ ਦੇ ਕਰਜ਼ਈ ਹੋਣ ਦਾ, ਪੰਜਾਬ ਦੇ ਕਰਜ਼ਈ ਹੋਣ ਦਾ ਇੱਕ ਕਾਰਨ ਹੈ। ਬਿਲਕੁਲ। ਸੋ ਇਸ ਲਈ ਇਹਨਾਂ ਗੱਲਾਂ ਦੇ ਉੱਤੇ ਸਰਕਾਰਾਂ ਗੌਰ ਕਰਨ, ਕੱਲੀਆਂ ਚਰਚਾ ਕਰਕੇ ਆਪਣੀਆਂ MLA ਆਪਣੀ ਵੀਡੀਓ ਕੱਟ ਕੇ ਪਾ ਦਿੰਦੇ ਨੇ ਫੇਸਬੁੱਕ ਤੇ। ਦੇਖੋ ਜੀ, ਮੈਂ ਸਵਾਲ ਖੜਾ ਕੀਤਾ, ਮੈਂ ਭਾਈ ਉਹਨੂੰ ਸਿਰੇ ਲਾਓ ਜੀ। ਜੇ ਤੁਸੀਂ ਉਹਨੂੰ ਸਾਰਿਆਂ ਨੂੰ ਕੱਲ ਵਿਧਾਨ ਸਭਾ 'ਚ ਸਮਝ ਆਈ ਕਿ ਮੁੱਦਾ ਹੈ, ਤਾਂ ਇਸ ਨੂੰ ਬਜਟ ਸੈਸ਼ਨ ਦੇ ਚੱਲਦੇ 'ਚ ਨਵੇੜੋ ਬੈਠ ਕੇ ਕਿ ਹਾਂ ਆਪਾਂ ਇੰਨੀ ਤਰੀਕ ਤੱਕ ਦਿੱਲੀ ਜਾਣਾ, ਇੰਨੀ ਤਰੀਕ ਤੱਕ ਕਰਾ ਕੇ ਲਿਆਓ ਮਸਲੇ ਦਾ ਹੱਲ। ਫਿਰ ਇਕੱਲਾ ਸਵਾਲ ਖੜਾ ਕਰਨਾ, ਚਰਚਾ ਕਰਨੀ, ਬਹਿਸ ਕਰਨਾ ਇਸ ਮਸਲੇ ਦਾ ਹੱਲ ਨਹੀਂ ਹੈ। ਜਦੋਂ ਤੱਕ ਚੁਣੇ ਹੋਏ ਨੁਮਾਇੰਦੇ ਇਸ ਮਸਲੇ ਤੇ ਇਕਜੁੱਟ ਨਹੀਂ ਹੁੰਦੇ ਕਿ ਆਪਾਂ ਕੋਈ ਮਸਲਾ ਸਿਰੇ ਤਾਂ ਲਾਈਏ। ਸਵਾਲ ਖੜਾ ਕਰਤਾ, ਮੈਂ ਪੁੱਛ ਲਿਆ, ਮੰਤਰੀ ਨੇ ਜਵਾਬ ਦਿੱਤਾ, ਅਸੀਂ ਕੱਟ ਕੇ ਵੀਡੀਓ ਬਣਾਤੀ, ਲਓ ਜੀ ਮੈਂ ਇਹ ਪੁੱਛਿਆ, ਤੇ ਉਹ ਤੋਂ ਬਾਅਦ ਹੋਇਆ ਕੀ ਜੀ। ਸੋ ਇਹਦੇ ਉੱਤੇ ਜਦੋਂ ਤੱਕ ਗੌਰ ਨਹੀਂ ਹੁੰਦੀ, ਤਦ ਤੱਕ ਇਹ ਚਰਚਾਵਾਂ ਵਿਅਰਥ ਨੇ ਪ੍ਰਵੀਨ ਜੀ। ਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ।
ਗੌਰ ਹੋਣੀ ਚਾਹੀਦੀ ਹੈ। ਦੇਖੋ ਸਿਹਤ ਸਹੂਲਤਾਂ ਤੇ ਪਹਿਲਾਂ ਹੀ ਪੰਜਾਬ ਦੇ ਵਿੱਚ ਆਪਾਂ ਦੇਖਿਆ ਕਿ ਲੋਕਾਂ ਦੇ ਬੁਰੇ ਹਾਲ ਹੈ। ਇਹ ਸਭ ਗੰਦੇ ਪਾਣੀ ਨੇ ਜਿਹੜੇ ਧਰਤੀ 'ਚ ਛੱਡਿਆ ਜਾ ਰਿਹਾ ਉਹਦੀ ਦੇਣ ਹੈ। ਤੇ ਜਿਹੜਾ ਪਾਣੀ ਅਸੀਂ ਦਰਿਆਵਾਂ ਵਾਲਾ ਬਚਾਇਆ ਨਹੀਂ ਮਾੜੀਆਂ ਫੈਕਟਰੀਆਂ ਤੋਂ, ਹੋਰ ਮਾੜੇ ਪ੍ਰੋਜੈਕਟਾਂ ਤੋਂ, ਉਹਦੀਆਂ ਦੇਣ ਹੈ ਇਹ ਸਭ ਕੁਝ। ਕੈਂਸਰ, ਕਾਲਾ ਬਿਲਕੁਲ ਪੀਲੀਆ। ਪ੍ਰਵੀਨ ਜੀ, ਅਸਲ ਦੇ ਵਿੱਚ ਜਿਹੜਾ ਇਹ ਕੱਲ ਹੂੰ ਮੁੱਦਾ ਸਹੀ ਮਾਇਨਿਆਂ 'ਚ ਚੱਕਿਆ ਗਿਆ ਨਾ ਦਵਾਈਆਂ ਵਾਲਾ, ਹੂੰ ਇਹਦੇ ਪਿੱਛੇ ਕਿਤੇ ਨਾ ਕਿਤੇ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਕੰਮ ਕਰਦੀ ਹੈ। ਹੂੰ ਹੂੰ ਇਹਦੇ ਪਿੱਛੇ ਕਿਤੇ ਨਾ ਕਿਤੇ ਗੁਰਪ੍ਰੀਤ ਚੰਦਵਾਜਾ ਹੋ ਰਹੀ ਔਰ ਉਹਨਾਂ ਦੇ ਟੀਮ ਕੰਮ ਕਰਦੀ ਆ, ਜਿਹੜੇ ਸਮੇਂ-ਸਮੇਂ ਦਵਾਈਆਂ ਦੇ ਰੇਟ, ਇਹ ਖੁਲਾਸੇ, ਇਹ ਸੱਚ ਸਾਹਮਣੇ ਲਿਆਉਂਦੇ ਰਹਿੰਦੇ ਨੇ ਕਿ ਕਿਵੇਂ ਮਰੀਜ਼ਾਂ ਦੀ ਲੁੱਟ ਹੁੰਦੀ ਆ। ਉਹ ਬਕਾਇਦਾ ਲਿਸਟਾਂ ਜਾਰੀ ਕੀਤੀਆਂ ਸੀ ਉਹਨਾਂ ਨੇ ਸਾਰੇ MRP ਦੀਆਂ, ਕਿ MRP ਇੰਨੀ ਆ, ਇੰਨੇ ਦੀ ਵਿਕਦੀ ਆ, ਇਹ MRP ਇੰਨੀ ਵੱਧ ਆ, ਅਸਲ 'ਚ ਦਵਾਈ ਇੰਨੇ ਦੀ ਬਣਦੀ ਆ। ਉਹਨਾਂ ਨੇ ਸਾਰੇ ਤੱਥ, ਇਹ ਉਹਨਾਂ ਦੀਆਂ ਰਿਪੋਰਟਾਂ ਦੇ ਆਧਾਰ ਤੇ ਚਰਚਾ ਹੋਈ ਆ, ਔਰ ਜਿਹਦੇ ਬਾਰੇ ਖੁਦ ਕੁਲਤਾਰ ਸਿੰਘ ਸੰਧਵਾ ਚੰਗੀ ਤਰ੍ਹਾਂ ਜਾਣਦੇ, ਕਿਉਂਕਿ ਖੁਦ ਇਸ ਟੀਮ ਦਾ ਹਿੱਸਾ ਰਹੇ ਨੇ। ਸੋ ਇਸ ਲਈ ਮੈਨੂੰ ਲੱਗਦਾ ਕੱਲ ਖੁੱਲ ਕੇ ਚਰਚਾ ਹੋਣ ਦਾ ਕਾਰਨ ਇਹ ਵੀ ਸੀ ਕਿ ਖੁਦ ਕੁਲਤਾਰ ਸਿੰਘ ਸੰਧਵਾ ਵੀ ਇਸ ਗੱਲ ਤੋਂ ਵਾਕਫ ਸੀ। ਉਹਦੇ ਜਿੰਨੇ MLA ਬੋਲੇ, ਜਿੰਨੇ ਮੰਤਰੀ ਬੋਲੇ, ਜਿਨ੍ਹਾਂ ਨੇ ਚਰਚਾ ਕੀਤੀ, ਉਹਨਾਂ ਦੇ ਤੱਥਾਂ ਦਾ ਜਿਹੜਾ ਅੰਕੜੇ ਉਹਨਾਂ ਕੋਲ ਸੀ, ਤੱਥ ਜਿਹੜੇ ਕੋਲ ਸੀ, ਉਹਦੇ ਪਿੱਛੇ ਜੇ ਕੋਈ ਕੰਮ ਕਰਨ ਵਾਲੀ ਧਿਰ ਸੀ ਤਾਂ ਗੁਰਪ੍ਰੀਤ ਚੰਦਵਾਜਾ ਹੋਰਾਂ ਦੀ, ਭਾਈ ਕੈਂਸਰ ਰੋਕੋ ਸੇਵਾ ਸੁਸਾਇਟੀ ਜਾਂ ਉਹੀ ਜਿਹੀਆਂ ਹੋਰ ਸਰਦ ਸੰਸਥਾਵਾਂ ਸੀ, ਜਿਨ੍ਹਾਂ ਦੇ ਕਾਰਨ ਕੱਲ ਇਹ ਗੰਭੀਰ ਚਰਚਾ ਹੋਈ ਹੈ। ਜੀ।